तो मैंने इस तरह लगता कि हुणे इत्थे कोई टीचर खड़े होणगे उस दौर के 47 तो पहले, तो मैनू आवाज़ देणगे या इत्थे एक साइड ते मैं वेखांगा तो ओह तालब इलम जिहड़े उदों सन वो इत्थे पढ़दे होणगे। अजीब जी मैनू जिहड़ी ना फीलिंग्स आनियां शुरू हो गई ने, तो मैं उस दौर जाके तो खो गया वां हुण। कित्थे गए वो दिन, कित्थे गए वो लोग, यादां छड्ड के बिल्डिंगां छड्ड के आप ही पता नहीं कित्थे ने। इतने में थोड़ा जिहा दस दें कि सरदार साहब ने 2 शादियां कीतियां सन, लेकिन दोनों विचों औलाद नहीं हुई, लिहाजा दयाल सिंह कॉलेज बना दिता जाए। लिहाजा वो कॉलेज बना दिता गया, तो जो कॉलेज का क्याम आया तो 275 जी एक आला म्यार का आर्ट्स कॉलेज कायम किया जाए, पब्लिक लाइब्रेरी ते अंग्रेजी अखबार अंदर जनाब मेरा ख्याल कोई एक्स्ट्रा फर्नीचर भी है। अस्सलाम वालेकुम दोस्तों, मैं औरंगजेब बेग नवी वीडियो ना तुहाडी खिदमत च हाज़र। तो इस वेले मैं खड़ा वा दयाल सिंह कॉलेज, गवर्नमेंट दयाल सिंह कॉलेज लाहौर। बड़ा पुराना तारीखी कदीमी और खूबसूरत कॉलेज। इसकी हिस्टरी की है, किन्ने बनाया, किदों बनाया, अज किस हाल दे और लाहौर के किहड़े इलाके च वाक़ है, किहड़ी किहड़ी नामवर शख्सियात इत्थों पढ़ चुकियां ने। यह सारा कुछ इस वीडियो तुसीं देखोगे, स्किप ना करना, वरना तुसीं बड़ी अच्छी वीडियो तो महरूम हो जाओगे। तो चलो तुहानूं दयाल सिंह कॉलेज दिखा लैं लाहौर दे विच। अच्छा दोस्तों, यह ने सरदार दयाल सिंह जिहड़े कि 1848 में बनारस च पैदा होए सन। तो इन्हां दे बाओजदाद जिहड़े ने वो ਅੰਮ੍ਰਿਤਸਰ ਦੇ ਕੋਲ ਇੱਕ ਕਸਬਾ ਹੈ ਮਜੀਠੀਆ, ਉਹ ਉੱਥੋਂ ਦੇ ਰਹਿਣ ਵਾਲੇ ਸਨ। ਤੇ ਇਹਨਾਂ ਦੇ ਜਿਹੜੇ ਹੈਗੇ ਸਨ ਨਾ ਪੜਦਾਦਾ ਤੇ ਦਾਦਾ, ਪੜਦਾਦਾ ਮੰਧੂ ਸਿੰਘ, ਦਾਦਾ ਸਰਦਾਰ ਦੇਸਾ ਸਿੰਘ, ਇਹ ਸਾਰੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਬੜੇ ਇੱਜ਼ਤ ਵਾਲੇ ਔਰ ਬੜਾ ਇਹਨਾਂ ਦਾ ਮੁਕਾਮ ਹੈਗਾ ਸੀ। ਸਰਦਾਰ ਦਿਆਲ ਸਿੰਘ ਹੋਰਾਂ ਨੇ ਆਪਣਾ ਬਚਪਨ ਮਜੀਠੀਆ, ਅੰਮ੍ਰਿਤਸਰ, ਬਟਾਲਾ ਤੇ ਕਾਂਗੜਾ ਦੇ ਵਿੱਚ ਗੁਜ਼ਾਰਿਆ। ਉਸ ਦੇ ਬਾਅਦ ਫਿਰ ਸਰਦਾਰ ਹੋਰੀ ਲਾਹੌਰ ਮੁੰਤਕਿਲ ਹੋ ਗਏ ਤੇ ਇੱਥੇ ਵੀ ਉਹਨਾਂ ਦਾ ਪੜ੍ਹੇ ਲਿਖੇ ਲੋਕਾਂ ਨਾਲ ਉੱਠਣਾ ਬੈਠਣਾ ਹੋ ਗਿਆ। ਤੇ ਕਹਿੰਦੇ ਨੇ ਜਦੋਂ ਫਿਰ ਸਰਦਾਰ ਦਿਆਲ ਸਿੰਘ ਹੋਰੀ 1875-76 ਦੇ ਵਿੱਚ ਲੰਡਨ ਗਏ, ਤਾਂ ਉੱਥੇ ਜਾ ਕੇ ਫਿਰ ਉਹਨਾਂ ਦੀ ਥੋੜ੍ਹੀ ਜਿਹੀ ਜ਼ਿੰਦਗੀ ਮੋਡਰੇਟ ਹੋ ਗਈ, ਯਾਨੀ ਕਿ ਉਹਨਾਂ ਨੇ ਸਿਗਰਟ ਵੀ ਪੀਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਸਿੱਖ ਧਰਮ ਦੇ ਜਿਹੜਾ ਨਾ ਵਾਲ ਵੀ ਨਹੀਂ ਕਟਵਾਏ ਜਾਂਦੇ, ਦਾੜੀ ਨਹੀਂ ਕਟਵਾਈ ਜਾਂਦੀ, ਲੇਕਿਨ ਉਹ ਵਾਲ ਵੀ ਕਟਵਾ ਤੇ ਦਾੜੀ ਵੀ ਬਣਵਾਤੀ, ਸਿਗਰਟ ਵੀ ਪੀਣ ਲੱਗ ਪਏ, ਮੁਸਲਮਾਨ ਬੁਰਚੀ ਵੀ ਰੱਖ ਲਏ, ਠੀਕ ਹੋ ਗਿਆ ਨਾ। 1885 ਚ ਕਾਂਗਰਸ ਕਾਇਮ ਹੋਈ ਤਾਂ ਸਰਦਾਰ ਦਿਆਲ ਸਿੰਘ ਇਹ ਤਨਜ਼ੀਮ ਦੇ ਨਾਲ ਵੀ ਸਰਗਰਮ ਹੋ ਗਏ। 1888 ਵਿੱਚ ਇਲਾਹਾਬਾਦ ਵਿੱਚ ਕਾਂਗਰਸ ਦੇ ਸਾਲਾਨਾ ਇਜਲਾਸ 'ਚ ਸ਼ਿਰਕਤ ਕੀਤੀ, ਠੀਕ ਹੋਏ। ਤੇ ਇਹਨਾਂ ਨੇ ਪੰਜਾਬ ਨੈਸ਼ਨਲ ਬੈਂਕ ਕਾਇਮ ਜਦੋਂ ਹੋਇਆ, ਤੇ ਉਹਦੇ ਵਿੱਚ ਇਹ ਬੋਰਡ ਆਫ ਡਾਇਰੈਕਟਰਸ ਦੇ ਚੇਅਰਮੈਨ ਵੀ ਰਹੇ। ਤੇ ਸਰਦਾਰ ਦਿਆਲ ਸਿੰਘ ਉਹਨਾਂ ਨੂੰ ਤਲੀਮ ਤੇ ਨਾਲ ਬੜੀ ਦਿਲਚਸਪੀ ਸੀ। ਉਹਨਾਂ ਨੇ 1881 ਵਿੱਚ ਨਾ ਯੂਨੀਅਨ ਅਕੈਡਮੀ ਕਾਇਮ ਕੀਤੀ, ਜੋ ਇੱਕ ਤਲੀਮੀ ਅਦਾਰਾ ਸੀ। ਤੇ ਸਰਦਾਰ ਸਾਹਿਬ ਨੇ ਵਫਾਤ ਜਦੋਂ ਉਹਨਾਂ ਦੀ ਹੋ ਗਈ ਤਾਂ 1910 ਵਿੱਚ ਇੱਕ ਵਸੀਅਤਨਾਮਾ ਇਹਨਾਂ ਦਾ ਖੋਲ੍ਹਿਆ ਗਿਆ, ਔਰ ਉਹਦੇ 'ਚ ਲਿਖਿਆ ਸੀ ਕਿ ਇਹ ਜਿਹੜਾ ਮੈਂ ਅਕੈਡਮੀ ਯੂਨੀਅਨ ਅਕੈਡਮੀ ਕਾਇਮ ਕੀਤੀ ਹੈ, ਇਹਨੂੰ ਦਿਆਲ ਸਿੰਘ ਕਾਲਜ ਬਣਾ ਦਿੱਤਾ ਜਾਏ। ਲਿਹਾਜ਼ਾ ਉਹ ਕਾਲਜ ਬਣਾ ਦਿੱਤਾ ਗਿਆ। ਤੇ ਜਦੋਂ ਕਾਲਜ ਦਾ ਕਿਆਮ ਆਇਆ ਤਾਂ 275 ਤਲਬਾ ਦੀ ਰਿਹਾਇਸ਼ ਲਈ ਇੱਕ ਹੋਸਟਲ ਵੀ ਤਮੀਰ ਕੀਤਾ ਗਿਆ ਸੀ, ਠੀਕ ਹੈ ਨਾ ਜੀ। ਤੇ 1881 ਵਿੱਚ ਜਿਹੜਾ ਨਾ ਸਰਦਾਰ ਸਾਹਿਬ ਨੇ ਅੰਗਰੇਜ਼ੀ ਦਾ ਅਖਬਾਰ ਟ੍ਰਿਬਿਊਨ ਵੀ ਜਾਰੀ ਕੀਤਾ ਸੀ, ਜਿਹੜਾ ਕਿ ਉਹਨਾਂ ਦੀ ਵਸੀਅਤ 'ਚ ਲਿਖਿਆ ਕਿ ਅਖਬਾਰ ਨੂੰ ਵੀ ਬੰਦ ਨਾ ਕੀਤਾ ਜਾਏ, ਇਹਨੂੰ ਵੀ ਜਾਰੀ ਰੱਖਿਆ ਜਾਏ। ਤੇ ਇਸ ਲਈ ਫਿਰ ਜਿਹੜਾ ਹੁਣ ਤੁਹਾਨੂੰ ਮੈਂ ਵਿਖਾ ਰਿਹਾ ਵਾਂ ਕਾਲਜ, ਇਹ ਜਨਾਬ ਸਰਦਾਰ ਸਾਹਿਬ ਦੀ ਜਿਹੜੀ ਹੈ ਨਾ ਉਹ ਇੱਕ ਯਾਦ ਹੈ, ਜਿਹੜੀ ਅੱਜ ਵੀ ਉਸੇ ਨਾਂ ਤੋਂ ਲਾਹੌਰ ਸ਼ਹਿਰ ਦੇ ਵਿੱਚ ਲక్ష్ਮੀ ਚੌਕ ਦੇ ਕੋਲ ਮੌਜੂਦ ਹੈ, ਜਿੱਥੇ ਹੁਣ ਤੱਕ ਹਜ਼ਾਰਾਂ ਲੱਖਾਂ ਜਿਹੜੇ ਹੈਗੇ ਨੇ ਉਹ ਤਾਲਬ ਇਲਮ ਉਹ ਇੱਥੋਂ ਤਾਲੀਮ ਹਾਸਲ ਕਰਕੇ ਤੇ ਮੁਖਤਲਿਫ ਅਹੁਦਿਆਂ 'ਚ ਪਾਕਿਸਤਾਨ, ਇੰਡੀਆ ਜਾਂ ਦੂਸਰੇ ਮੁਲਕਾਂ ਦੇ ਵਿੱਚ ਆਪਣੇ ਫਰਾਇਜ਼ ਸਰ ਅੰਜਾਮ ਦੇ ਰਹੇ ਨੇ। ਇੱਥੇ ਮੈਂ ਥੋੜ੍ਹਾ ਜਿਹਾ ਦੱਸ ਦਿਆਂ ਕਿ ਸਰਦਾਰ ਸਾਹਿਬ ਨੇ 2 ਸ਼ਾਦੀਆਂ ਕੀਤੀਆਂ ਸਨ, ਲੇਕਿਨ ਦੋਨਾਂ ਵਿੱਚੋਂ ਔਲਾਦ ਨਹੀਂ ਹੋਈ, ਲਿਹਾਜ਼ਾ ਸਰਦਾਰ ਦਿਆਲ ਸਿੰਘ ਉਹਨਾਂ ਦੀ ਕੋਈ ਔਲਾਦ ਨਹੀਂ ਹੈਗੀ। ਤੇ ਇਹ ਜਨਾਬ ਤੁਸੀਂ ਦੇਖ ਰਹੇ ਹੋ ਤੇ ਦਿਆਲ ਸਿੰਘ ਕਾਲਜ ਦੀ ਉਹੀ ਪੁਰਾਣੀ ਇਮਾਰਤ, ਇਹਦਾ ਮੈਂ ਅੰਦਰ ਜਾ ਕੇ ਤੁਹਾਨੂੰ ਵਿਊ ਹਾਲਣਾ। ਤੇ ਜਨਾਬ ਬੜੇ ਬਜ਼ੁਰਗ ਨੇ ਇੱਥੇ 1947 ਦੀ ਪਾਰਟੀਸ਼ਨ ਤੋਂ ਪਹਿਲੇ ਜਿਹੜੇ ਅੱਜ ਬਜ਼ੁਰਗ ਬਣੇ ਨੇ ਜਾਂ ਇਸ ਦੁਨੀਆ ਤੋਂ ਜਾ ਚੁੱਕੇ ਨੇ, ਇੱਥੋਂ ਪੜ੍ਹਿਆ ਸੀ ਉਹਨਾਂ ਨੇ। ਉਹਨਾਂ ਆਪਣੀ ਇੰਟਰਵਿਊ 'ਚ ਕਿਹਾ ਜੀ ਦਿਆਲ ਸਿੰਘ ਕਾਲਜ 'ਚ ਅਸੀਂ ਪੜ੍ਹਦੇ ਰਹੇ ਹਾਂ ਲਾਹੌਰ ਦੇ ਵਿੱਚ। ਇਹ ਜੀ ਮੈਂ ਹੁਣ ਦਿਆਲ ਸਿੰਘ ਕਾਲਜ ਦਾ ਜਿਹੜਾ ਮੇਨ ਐਂਟਰੈਂਸ ਹੈ ਉੱਥੋਂ ਅੰਦਰ ਆਇਆ। ਤੇ ਇਹ ਇੱਥੇ ਨਵੀਂ ਵੀ ਜਿਹੜਾ ਨਾ ਇਹ ਬਿਲਡਿੰਗ ਤਮੀਰ ਕੀਤੀ ਗਈ ਹੈ, ਇਹਨੂੰ ਵਸੀਹ ਕੀਤਾ ਗਿਆ। ਇਹ ਬਿਲਕੁਲ ਬੈਕ ਸਾਈਡ 'ਤੇ ਹੈਗੀ ਹੈ ਪੁਰਾਣੀ ਬਿਲਡਿੰਗ ਜਿਹੜੀ ਤੁਸੀਂ ਅੱਗੇ ਦੇਖੀ ਨਾ, ਉਹਦੀ ਬੈਕ ਸਾਈਡ 'ਤੇ ਨਵੇਂ ਕਮਰੇ ਨੇ, ਐਕਸਟੈਂਸ਼ਨ ਕੀਤੀ ਗਈ ਹੈ। ਤੇ ਮੈਂ ਹੁਣ ਚੱਲ ਰਿਹਾ ਵਾਂ ਔਰ ਜਾ ਰਿਹਾ ਵਾਂ ਜਿਹੜੀ ਦੂਸਰੀ ਬਿਲਡਿੰਗ ਹੈ, ਪੁਰਾਣੀ ਬਿਲਡਿੰਗ, ਉਹ ਤੁਹਾਨੂੰ ਦਿਖਾ ਲੈਂਦੇ ਕਿ ਉਹ ਕਿਸ ਹਾਲ ਦੇ ਵਿੱਚ। ਵਾਹ ਜੀ ਵਾਹ। ਇਹ ਸਾਹਮਣੇ ਹੁਣ ਜੀ ਏਰੀਆ ਸ਼ੁਰੂ ਹੋ ਗਿਆ, ਜਿਹੜੀ ਕਿ ਪੁਰਾਣੀ ਬਿਲਡਿੰਗ ਹੈਗੀ ਹੈ 1910 ਵਾਲੀ ਦਿਆਲ ਸਿੰਘ ਕਾਲਜ। ਵੇਖੋ ਜੀ ਇਸ ਬਿਲਡਿੰਗ ਦੇ ਵਿੱਚ ਆਉਂਦਿਆਂ ਹੀ ਜਿਹੜਾ ਨਾ ਮੈਨੂੰ ਫਿਰ ਉਹ ਫੀਲਿੰਗਸ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਇੱਕ ਸਰਦਾਰ ਸਿੱਖ ਇੱਕ ਜ਼ਿਮੀਂਦਾਰ ਘਰਾਣੇ ਦਾ ਸ਼ਖਸ, ਉਹਨੇ ਜਨਾਬ ਏਡੀ ਵੱਡੀ ਇੱਥੇ ਤਲੀਮੀ ਦਰਸਗਾਹ ਬਣਾ ਦਿੱਤੀ ਹੈ, ਜਿਹੜੀ ਕਿ ਕਿਹਾ ਸੀ ਕਿ ਇਹਨੂੰ ਖ਼ਤਮ ਨਾ ਕੀਤਾ ਜਾਏ,
ਤੇ ਮੈਂ ਸ਼ੁਕਰਗੁਜ਼ਾਰ ਹਾਂ ਗੌਰਮੈਂਟ ਦਾ ਕਿ ਜਿਨ੍ਹਾਂ ਨੇ ਹਲੇ ਤੱਕ ਇਹਦਾ ਨਾਮ ਹੀ ਚੇਂਜ ਨਹੀਂ ਕੀਤਾ। ਅੱਛੀ ਗੱਲ ਹੈ ਕਿ ਚੇਂਜ ਨਹੀਂ ਕੀਤਾ। ਔਰ ਦੂਸਰਾ ਇਹ ਬਿਲਡਿੰਗ ਨੂੰ ਵੀ ਜਿਹੜਾ ਨਾ ਇਹ ਨਵਾਂ ਪੋਰਸ਼ਨ ਤੇ ਥੋੜ੍ਹਾ ਬਣਾਤਾ, ਲੇਕਿਨ ਇਹ ਜਿਹੜੀ ਸਾਹਮਣੇ ਵੀ ਨਾ ਇਹ 100% ਓਰੀਜਨਲ ਬਿਲਡਿੰਗ ਹੈ ਜਿਹੜੀ ਕਿ ਜਨਾਬ 1947 ਦੀ ਪਾਰਟੀਸ਼ਨ ਤੋਂ ਪਹਿਲੇ ਦੀ ਬਣੀ ਹੈ, ਜਦੋਂ ਮੁਸ਼ਤਰਕਾ ਹਿੰਦੁਸਤਾਨ ਹੁੰਦਾ ਸੀ, ਠੀਕ ਹੈ ਨਾ, ਮੁਸ਼ਤਰਕਾ ਭਾਰਤ ਹੁੰਦਾ ਸੀ, ਮੁਸ਼ਤਰਕਾ ਇੰਡੀਆ ਹੁੰਦਾ ਸੀ। ਤੇ ਇਹ ਦੇਖੋ ਕਿੱਡੇ ਰੋਸ਼ਨਦਾਨ ਖਿੜਕੀਆਂ, ਓਏ ਹੋਏ ਵਾਹ ਜੀ ਵਾਹ, ਯਾਦਾਂ ਹੀ ਰਹਿ ਗਈਆਂ। ਵੇਖੋ ਜੀ ਅੰਦਰ ਚੱਲਦੇ ਆ। ਇਹ ਮੇਨ ਜਿਹੜਾ ਬਰਾਮਦਾ ਹੈ ਜਿਹਦੇ 'ਚ ਨੋਟਿਸ ਬੋਰਡ ਲੱਗੇ ਨੇ, ਪੁਰਾਣੀਆਂ ਤਸਵੀਰਾਂ ਨੇ, ਯਾਦਗਿਰੀ। ਤੇ ਇਹ ਜਨਾਬ ਉੱਥੇ ਮੈਂ ਪਹੁੰਚ ਗਿਆ ਓਰੀਜਨਲ ਬਿਲਡਿੰਗ ਦੇ ਵਿੱਚ। ਬਿਲਕੁਲ ਸਾਹਮਣੇ ਜਿਹੜਾ ਤਾਂ ਮੇਨ ਹੈਗਾ ਨਾ ਦਰਵਾਜ਼ਾ, ਉਹ ਬੜਾ ਖੂਬਸੂਰਤ ਬਣਾਇਆ। ਤੇ ਇਹ ਜਨਾਬ ਜਿਹੜਾ ਬਿਲਕੁਲ ਸਾਹਮਣੇ ਉਹ ਇਹ ਬਣਿਆ, ਇਹ ਪੁਰਾਣਾ ਲਿਖਿਆ ਹੁੰਦਾ ਸੀ ਜੀ, ਗੈਦਰ ਦਾ ਵਿਜ਼ਡਮ। ਤੇ ਇਹ ਇੱਥੇ ਇਹ ਕੁਛ ਨਾਮ ਲਿਖੇ ਨੇ BA BSc ਟਾਪ ਹੋਲਡਰ ਦੇ। ਤੇ ਇਹ ਲੱਗੀ ਹੈ ਜੀ ਇੱਕ ਤਖਤੀ ਇੱਥੇ, ਇਹ ਇੱਥੇ ਲਿਖਿਆ ਹੈ ਪ੍ਰੋਫੈਸਰ ਹੇਮਰਾਜ ਬਲੋਕ in recognition of his valuable services for Dayal Singh College. This block is attribute to Professor Harim Raj, ਪ੍ਰਿੰਸੀਪਲ ਸਨ ਜੀ 1923 ਤੋਂ 1938 ਤੱਕ ਪ੍ਰੋਫੈਸਰ ਹਰੀਮ ਰਾਜ ਇਸ ਕਾਲਜ ਦੇ ਵਿੱਚ। ਠੀਕ ਹੈ, ਅੱਗੇ ਚੱਲਦੇ ਹਾਂ। ਵਾਹ ਜੀ, ਇਹ ਲਿਖਿਆ ਗੌਰਮੈਂਟ ਦਿਆਲ ਸਿੰਘ ਕਾਲਜ। ਤੇ ਇਹ ਦਾ ਮੇਨ ਜਿਹੜਾ ਨਾ ਖੂਬਸੂਰਤ ਸ਼ਨਾਖਤੀ ਦਰਵਾਜ਼ਾ ਜਿਹੜਾ ਕਿ ਇਹਦੀ ਪਹਿਚਾਣ ਹੈ। ਇੱਥੋਂ ਲੈਫਟ ਸਾਈਡ 'ਤੇ ਇਹ ਵੀ ਸਾਰੀਆਂ ਬਿਲਡਿੰਗਾਂ, ਅਪਸਟੇਅਰ ਉਹ ਸਾਰਾ ਪੁਰਾਣਾ, ਠੀਕ ਹੈ, ਬਰਾਮਦੇ, ਰਾਹਦਾਰੀਆਂ। ਤੇ ਇਹ ਰਾਈਟ ਸਾਈਡ 'ਤੇ ਇਹਦੇ ਫਰੰਟ 'ਤੇ ਮੇਨ ਰੋਡ ਹੈਗਾ। ਦੋਸਤੋ ਇਹ ਮੇਨ ਜਿਹੜਾ ਇਹਦਾ ਬੜਾ ਦਰਵਾਜ਼ਾ ਹੈ, ਸ਼ਨਾਖਤੀ ਦਰਵਾਜ਼ਾ, ਮੈਂ ਉੱਥੋਂ ਜਦੋਂ ਆਇਆ ਵਾਂ ਅਤੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਹੁਣ ਇੱਥੇ ਕੋਈ ਟੀਚਰ ਖੜ੍ਹੇ ਹੋਣਗੇ ਉਸ ਦੌਰ ਦੇ 47 ਤੋਂ ਪਹਿਲੇ, ਅਤੇ ਮੈਨੂੰ ਆਵਾਜ਼ ਦੇਣਗੇ, ਜਾਂ ਇੱਥੇ ਇੱਕ ਸਾਈਡ 'ਤੇ ਮੈਂ ਵੇਖਾਂਗਾ ਅਤੇ ਉਹ ਹੀ ਤਾਲਿਬ ਇਲਮ ਜਿਹੜੇ ਉਦੋਂ ਸਨ ਉਹ ਇੱਥੇ ਪੜ੍ਹਦੇ ਹੋਣਗੇ। ਅਜੀਬ ਜੀ ਮੈਨੂੰ ਜਿਹੜੀ ਨਾ ਫੀਲਿੰਗਸ ਆਉਣੀਆਂ ਸ਼ੁਰੂ ਹੋ ਗਈਆਂ ਨੇ, ਅਤੇ ਮੈਂ ਉਸ ਦੌਰ 'ਚ ਜਾ ਕੇ ਤੇ ਖੋ ਗਿਆ ਵਾਂ। ਹੁਣ ਕਿੱਥੇ ਗਏ ਉਹ ਦਿਨ, ਕਿੱਥੇ ਗਏ ਉਹ ਲੋਕ, ਯਾਦਾਂ ਛੱਡ ਕੇ, ਬਿਲਡਿੰਗਾਂ ਛੱਡ ਕੇ, ਆਪ ਹੀ ਪਤਾ ਨਹੀਂ ਕਿੱਥੇ ਨੇ। ਦੋਸਤੋ ਇਹ ਦੇਖੋ, ਬਹੁਤ ਹੀ ਖੂਬਸੂਰਤ ਉਸ ਦੌਰ ਦਾ ਸਾਦਾ ਕੰਮ। ਅਤੇ ਅੱਜ ਦੇਖੋ ਇੱਥੇ ਸਟੱਡੀ ਤਾਂ ਹੋ ਰਹੀ ਹੈ, ਇਹ ਸਾਰੇ ਕਮਰੇ, ਇਹ ਸਾਰੀ ਬਿਲਡਿੰਗ ਕਾਬਲ ਇਸਤੇਮਾਲ ਹੈ, ਐਗਜ਼ਾਮੀਨੇਸ਼ਨ ਹਾਲਸ ਬਣੇ ਨੇ, ਸਾਰਾ ਕੁਛ ਹੈ। ਲੇਕਿਨ ਉਸ ਸ਼ਖਸੀਅਤ ਨੂੰ ਹੀ ਟ੍ਰਿਬਿਊਟ ਪੇਸ਼ ਕਰਨਾ ਚਾਹੀਦਾ ਜਿਹਨਾਂ ਇਹ ਕਾਲਜ ਬਣਾਇਆ ਸੀ। ਵਾਹ ਜੀ ਵਾਹ, ਇੰਗਲਿਸ਼ ਅਤੇ ਉਰਦੂ ਦੋਨਾਂ 'ਚ ਲਿਖਿਆ। ਅੱਛਾ, ਇਹ ਅੰਦਰ ਜਨਾਬ ਕੁਛ ਨੀਂਹ ਪੱਥਰ ਪਤਾ ਨਹੀਂ ਇਹ ਆਪਣਾ ਕਿਦੋਂ ਦਾ ਲੱਗਿਆ, ਦਿਆਲ ਸਿੰਘ ਕਾਲਜ ਲਾਹੌਰ, ਡਿਊਟੀ ਸੁਸਾਇਟੀ ਫਾਊਂਡੇਸ਼ਨ 1959। ਅੱਛਾ, ਇਹ ਕੋਈ ਫਾਊਂਡੇਸ਼ਨ ਬਣੀ, ਫਾਊਂਡਰ ਮੈਂਬਰਸ ਹੈਗੇ ਨੇ, ਉਹਨਾਂ ਦੇ ਨਾਂ ਲਿਖੇ ਨੇ। ਅਤੇ ਇਹ ਜੀ ਉਹੀ ਪੁਰਾਣੇ ਬਰਾਮਦੇ, ਅਤੇ ਛੱਤਾਂ ਨਵੀਆਂ ਨੇ, ਇਹ ਲੱਗ ਰਿਹਾ ਨਵੀਆਂ ਛੱਤਾਂ ਨੇ, ਲੇਕਿਨ ਇਹ ਫਰਸ਼ ਬਰਾਮਦੇ ਪੁਰਾਣੇ, ਜਿਨ੍ਹਾਂ ਦੇ ਵਿੱਚ ਆ ਕੇ ਤੇ ਤੁਹਾਨੂੰ ਬਹੁਤ ਹੀ ਸਾਰੀਆਂ ਯਾਦਾਂ, ਬਹੁਤ ਸਾਰੀਆਂ ਸੋਚਾਂ ਲੈ ਡੁੱਬਦੀਆਂ ਨੇ। ਇਹ ਜੀ ਵਾਪਸ ਹੁਣ ਜਿਹੜੀ ਅੰਦਰ ਗਰਾਊਂਡਸ ਨੇ, ਜਾਂ ਜਿਹੜੀ ਨਵਾਂ ਪੋਰਸ਼ਨ, ਨਵੀਂ ਬਿਲਡਿੰਗ ਬਣੀ ਹੈ ਉਸ ਸਾਈਡ ਤੋਂ। ਮੈਂ ਸ਼ੁਰੂ ਤੋਂ ਐਸੇ ਸਾਈਡ ਤੋਂ ਹੀ ਆਇਆ ਸੀ, ਕਿਉਂਕਿ ਫਰੰਟ ਦਾ ਜਿਹੜਾ ਏਰੀਆ ਉਹ ਕਲੋਜ਼ ਕੀਤਾ ਅਤੇ ਇੱਥੋਂ ਦੀ ਬਾਹਰ ਜਾਈਦਾ। ਅੱਛਾ, ਇਹ ਜਨਾਬ ਬਰਾਮਦਾ ਰਾਈਟ ਸਾਈਡ 'ਤੇ, ਅਤੇ ਇਹਦੇ ਅੰਦਰ ਕਮਰੇ ਇਹ ਵੀ ਪੁਰਾਣੇ ਨੇ। ਇਹ ਜਿਹੜੇ ਨੇ ਦਰਵਾਜ਼ੇ ਦੇਖ ਕੇ ਪਤਾ ਚੱਲ ਜਾਂਦਾ ਉਸ ਦੌਰ ਦੇ। ਅੰਦਰ ਜਨਾਬ ਇਹ ਮੇਰਾ ਹਾਲ ਕੋਈ ਐਕਸਟਰਾ ਫਰਨੀਚਰ ਪਿਆ, ਲੱਗ ਨਹੀਂ ਰਿਹਾ ਕਿਤੇ ਸਟੱਡੀ ਹੁੰਦੀ ਹੋਏਗੀ, ਐਜ਼ ਅ ਸਟੋਰ ਲੱਗ ਰਿਹਾ। ਵੇਖੋ ਜੀ, ਸਰਦਾਰ ਦਿਆਲ ਸਿੰਘ 2 ਸ਼ਾਦੀਆਂ ਕੀਤੀਆਂ, ਔਲਾਦ ਨਾ ਹੋਈ। ਇੰਨੀ ਜਾਇਦਾਦ ਸੀ ਕਿਉਂਕਿ ਇਹਨਾਂ ਦੇ ਪਿਓ ਦਾਦਾ ਵੀ ਬੜੇ ਵੱਡੇ ਰਈਸ ਸਨ। ਸਾਰੀ ਜਾਇਦਾਦ ਛੱਡ ਕੇ ਵਕਫ ਨੂੰ ਵਕਫ ਦੀ ਸੂਰਤ ਵਿੱਚ, ਯਾਨੀ ਕਿ ਰਫਾਏ ਆਮਾ 'ਚ ਦੇ ਗਏ। ਅਤੇ
5 ਅਗਸਤ 1896 ਨੂੰ ਸਰਦਾਰ ਦਿਆਲ ਸਿੰਘ ਜੋੜਾਂ ਦੀ ਦਰਦ ਸ਼ੁਰੂ ਹੋਈ। ਡਾਕਟਰਾਂ ਨੇ ਬੜਾ ਇਲਾਜ ਕੀਤਾ। ਇਸੇ ਬਿਮਾਰੀ ਦੀ ਵਜ੍ਹਾ ਨਾਲ 9 ਸਤੰਬਰ 1898 ਨੂੰ ਉਹ ਇਸ ਦੁਨੀਆ ਤੋਂ ਚਲੇ ਗਏ। ਤੇ ਉਹਨਾਂ ਦੇ ਇੱਕ ਅਜ਼ੀਜ਼ ਦੀ ਖੁਆਇਸ਼ ਦੇ ਉੱਤੇ ਵਸੀਅਤਨਾਮਾ ਜਦੋਂ ਖੋਲ੍ਹਾ ਗਿਆ ਤਾਂ ਉਹ 'ਚ ਲਿਖਿਆ ਸੀ ਕਿ ਜੀ ਇੱਕ ਆਲਾ ਮਿਆਰ ਦਾ ਆਰਟਸ ਕਾਲਜ ਕਾਇਮ ਕੀਤਾ ਜਾਏ, ਪਬਲਿਕ ਲਾਇਬ੍ਰੇਰੀ ਤੇ ਅੰਗਰੇਜ਼ੀ ਅਖਬਾਰ ਟ੍ਰਿਬਿਊਨ ਨੂੰ ਜਿਹੜਾ ਨਾ ਉਹ ਜਾਰੀ ਰੱਖਿਆ ਜਾਏ। ਤੇ ਦਿਆਲ ਸਿੰਘ ਕਾਲਜ ਤੇ ਦਿਆਲ ਸਿੰਘ ਲਾਇਬ੍ਰੇਰੀ ਅੱਜ ਵੀ ਉਹਨਾਂ ਦੀਆਂ ਯਾਦਾਂ ਲੈ ਕੇ ਤੇ ਲਾਹੌਰ ਵਿੱਚ ਮੌਜੂਦ ਹੈ। ਐਸੀ ਅੱਜ ਦੀ ਵੀਡੀਓ, ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।